सरदार बलवीर सिंह जी, तुसी स्कूल तो बाद किहड़े कॉलेज विच अपनी पढ़ाई पूरी कीती? मेरे फादर ने आख्या तू जिथों FA पास की है हाँ जी, BA दे विच भी उत्थे ही जा, लाहौर सिख नेशनल कॉलेज। ठीक है। मैं लाहौर सिख नेशनल कॉलेज चले गया, दाखिल हो गया हाँ जी, ते ਉਹ ਖਾਲਸਾ ਕਾਲਜ ਦੇ ਪਲੇਅਰਾਂ ਨੇ ਆ ਕੇ ਹਰਬੇਲ ਸਿੰਘ ਦੇ ਕਹਿਣ 'ਤੇ ਆਏ ਤੇ ਮੇਰਾ ਸਮਾਨ ਵਗੈਰਾ ਚੁੱਕ ਕੇ ਲੈ ਗਏ ਤੇ ਅੰਮ੍ਰਿਤਸਰ ਲੈ ਗਏ। ठीक है। ਕਹਿੰਦੇ ਹੁਣ ਤੂੰ ਫਿਰ ਆਪੇ ਆ ਜੀ। ਫਿਰ ਮੈਨੂੰ ਆਏ ਤਾਂ ਅੰਮ੍ਰਿਤਸਰ ਲੈ ਗਏ ਤੇ ਮੇਰੇ ਫਾਦਰ ਨੇ ਇਜਾਜ਼ਤ ਦੇ ਦਿੱਤੀ ਵੀ ਉਹਨਾਂ ਦੀ ਟੀਮ ਚੰਗੀ ਹੈ, ਇਹਨੂੰ ਹਾਕੀ ਦਾ ਸ਼ੌਕ ਹੈ ਤੇ ਉੱਥੇ ਜਾ ਲੈਣ ਦਿਓ। ਖਾਲਸਾ ਕਾਲਜ ਜਾ ਕੇ ਫਿਰ ਮੈਂ 3 ਸਾਲ ਰਿਹਾ, BA ਪਾਸ ਕੀਤੀ 1944 'ਚ, MA 'ਚ ਖਾਲਸਾ ਕਾਲਜ ਫਸਟ ਈਅਰ 'ਚ अपना MA ਕੀਤਾ 1 ਸਾਲ। हाँ जी, ਪਰ ਮੈਂ ਉਦੋਂ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕੈਪਟਨ ਬਣ ਗਿਆ ਸੀ ठीक है। ਤੇ ਪੰਜਾਬ 'ਚ ਤੁਹਾਨੂੰ ਪਤਾ ਗੋਰਿਆਂ ਦਾ ਰਾਜ ਸੀ हाँ जी, ਔਰ ਸਰ ਜੌਨ ਬੈਨਟ हाँ जी, हाँ जी। ਪੰਜਾਬ ਦੇ ਇੰਸਪੈਕਟਰ ਜਨਰਲ ਪੁਲਿਸ ਹੁੰਦੇ ਸੀ। ਪੰਜਾਬ ਪੁਲਿਸ ਦੇ ਕਪਤਾਨ ਸਰ ਜੌਨ ਬੈਨਟ ਤੁਹਾਡੀ ਹਾਕੀ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਸੀ। ਉਹਨਾਂ ਤੁਹਾਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਕਿਹਾ ਸੀ, ਪਰ ਤੁਸੀਂ ਇਨਕਾਰ ਕਿਉਂ ਕਰ ਦਿੱਤਾ ਸੀ? ਉਹ ਚਾਹੁੰਦੇ ਸੀ ਕਿ ਮੈਂ ਪੰਜਾਬ ਪੁਲਿਸ 'ਚ ਭਰਤੀ ਹੋ ਜਾਵਾਂ। हाँ जी, ਉਹਨਾਂ ਕੋਸ਼ਿਸ਼ ਵੀ ਕੀਤੀ ਕਿਉਂਕਿ ਮੇਰੇ ਫਾਦਰ ਪੋਲੀਟੀਕਲ ਸਫਰਰ ਸੀ, ਉਹ ਵੀ ਨਹੀਂ ਸੀ ਚਾਹੁੰਦੇ ਔਰ ਮੈਂ ਆਪ ਵੀ ਉਦੋਂ ਬੜਾ ਇੰਟਰਸਟਡ ਨਹੀਂ ਸੀ ਪੁਲਿਸ ਵਿੱਚ ਹੋਣ ਦੇ। हाँ जी, ਮੈਂ ਉੱਥੋਂ ਦੌੜ ਗਿਆ, ठीक। ਦੌੜ ਕੇ ਦਿੱਲੀ ਚਲੇ ਗਿਆ ਪੜ੍ਹਾਈ ਛੱਡ ਕੇ। हाँ जी, ਦਿੱਲੀ ਜਾ ਕੇ 6 ਹਫ਼ਤੇ ਦਿੱਲੀ ਰਿਹਾ ਹੋਣਾ हाँ जी, ਤੇ ਮੈਨੂੰ ਯਾਦ ਹੈ ਹੁਣ ਤੱਕ ਸਰ ਸਵਰਨ ਸਿੰਘ, ਲੇਟ ਸਰ ਸਵਰਨ ਸਿੰਘ, ਹਾਂਜੀ। ਜਿਹੜੇ ਕਿ ਸਾਡੇ ਫੋਰਨ ਮਿਨਿਸਟਰ ਵੀ ਰਹੇ ਆ, ਡਿਫੈਂਸ ਮਿਨਿਸਟਰ ਵੀ ਰਹੇ ਸੀ, ਰੇਲਵੇਜ਼ ਮਿਨਿਸਟਰ ਵੀ ਰਹੇ ਨੇ, हाँ जी, ਮੋਸਟ ਓਨੈਸਟ ਆਦਮੀ ਜਿਹੜੇ ਸੀ ਆਪਣੇ ਕੈਰੀਅਰ ਦੇ। ਠੀਕ ਹੈ। ਉਹਨਾਂ ਦੇ ਵੱਡੇ ਭਰਾ हाँ जी, ਉੱਥੇ ਡਿਫੈਂਸ ਮਿਨਿਸਟਰੀ 'ਚ ਹੁੰਦੇ ਸੀ। ਉਹਨਾਂ ਦੇ ਕੋਲੇ ਮੈਂ ਰਹਿ ਕੇ ਗਿਆ 6 ਹਫ਼ਤੇ हाँ जी, ਤੇ ਦਿੱਲੀ ਹਾਰਡਿੰਗ ਗਰਾਊਂਡ ਹੁੰਦੀ ਸੀ ਉਸ ਵੇਲੇ, ਉਹਦਾ ਨਾਂ ਅੱਜ ਕੱਲ੍ਹ ਉਹ ਸ਼ਿਵਾਜੀ ਸਟੇਡੀਅਮ ਦੇ ਨਾਂ 'ਤੇ ਮਸ਼ਹੂਰ ਹੈ। ਉੱਥੋਂ ਮੈਂ ਖੇਲ ਕੇ ਨਿਕਲਿਆ ਸੀ ਤੇ ਪੰਜਾਬ ਪੁਲਿਸ ਦੇ ਸਿਪਾਹੀ, ਸ਼ਾਇਦ 4 ਸਿਪਾਹੀ ਤੇ 1 ਥਾਣੇਦਾਰ ਸੀ, ਉਹਨਾਂ ਮੇਰੇ ਨਿਕਲਦੇ ਹੀ ਹੱਥ ਕੜੀ ਲਾ ਲਈ ਤੇ ਮੈਨੂੰ ਗੱਡੀ 'ਚ ਬਿਠਾ ਲਿਆ। ਜਲੰਧਰ ਛਾਉਣੀ ਆ ਕੇ हाँ जी, ਮੇਰੇ ਛਾਉਣੀ ਜਿਹੜਾ DIG ਦਾ ਆਫਿਸ ਹੁੰਦਾ ਸੀ ਪੁਲਿਸ ਦਾ, हाँ जी, ਉੱਥੇ ਆ ਕੇ ਮੇਰੇ ਉਹਨੇ ਖੋਲ ਕੇ ਬਾਹਰ ਹੱਥ ਕੜੀ ਮੇਰਾ ਕਹਿੰਦੇ ਮੂੰਹ ਨਾਲ ਕੇ ਤੇ ਧੋਲਾ ਪਾਈ ਇੱਥੇ ਤੇ ਅੰਦਰ ਪੇਸ਼ ਕਰਤਾ ਤੇ ਉੱਥੇ ਮੇਰੇ ਗੂਠੇ ਗੱਠੇ ਲਵਾਤੇ ਵੀ ਤੂੰ ਥਾਣੇਦਾਰ ਬਣ ਗਿਆ, ਛੋਟਾ ਥਾਣੇਦਾਰ। ठीक है। ਇਸ ਤਰ੍ਹਾਂ ਮੈਂ ਪੁਲਿਸ ਵਿੱਚ ਭਰਤੀ ਹੋਇਆ ਸੀ। ਸਰਦਾਰ ਬਲਵੀਰ ਸਿੰਘ ਜੀ, ਹਰ ਇਨਸਾਨ ਦਾ ਕੋਈ ਨਾ ਕੋਈ ਰੋਲ ਮਾਡਲ ਜ਼ਰੂਰ ਹੁੰਦਾ। ਸਾਡੇ ਦਰਸ਼ਕਾਂ ਨੂੰ ਦੱਸੋਗੇ ਤੁਹਾਡਾ ਰੋਲ ਮਾਡਲ ਕੌਣ ਸੀ? ਮੇਰਾ ਰੋਲ ਮਾਡਲ ਜ਼ਿੰਦਗੀ 'ਚ ਤਾਂ ਮੇਰੇ ਵਾਲਦ ਸਾਹਿਬ, ਮੇਰੇ ਫਾਦਰ ਹੀ ਰੋਲ ਮਾਡਲ ਸੀ। ਹਾਂਜੀ। ਮਿਸ਼ਨਰੀ ਵੀ ਸੀ, ਸੋਸ਼ਲਿਸਟ ਵੀ ਸੀ, ਰਿਫਾਰਮਰ ਵੀ ਸੀ ਤੇ ਹਾਕੀ ਦਾ ਰੋਲ ਮਾਡਲ ਉਹਨਾਂ ਦਿਨਾਂ 'ਚ ਧਿਆਨ ਚੰਦ ਬਹੁਤ ਮਸ਼ਹੂਰ ਸੀ। हाँ जी, ਉਹ 1928, 32 ਤੇ 36 ਦੀਆਂ ਓਲੰਪਿਕ ਦੀਆਂ ਟੀਮਾਂ 'ਚ हाँ जी, ਸੈਂਟਰ ਫਾਰਵਰਡ ਖੇਲਦੇ ਸੀ हाँ जी, ਔਰ ਤਿੰਨੇ ਸਾਲ हाँ जी, ਇੰਡੀਆ ਓਲੰਪਿਕ ਜਿੱਤਿਆ ਸੀ हाँ जी, ਤੇ 36  'ਚ ਉਹ ਕੈਪਟਨ ਹੈਗੇ ਸੀ ठीक है। ਔਰ ਬਰਲਿਨ ਦੇ ਖਿਲਾਫ ਫਾਈਨਲ 'ਚ ਉਹਨਾਂ ਨੇ ਕਪਤਾਨੀ ਕੀਤੀ ਸੀ, ਹਾਂਜੀ। ਇੰਡੀਆ ਜਿੱਤ ਗਿਆ ਸੀ। ਉਹਨਾਂ ਦੀ ਕਿਤੇ ਨਿਊਜ਼ ਰੀਲ 'ਚ ਕਿਤੇ ਪਿਕਚਰ ਦਿਖਾਈ ਹੋਣੀ ਹੈ, ਮੈਨੂੰ ਯਾਦ ਹੈ ਤੇ ਮੈਂ ਉਹ ਉਦੋਂ 8ਵੀਂ ਸੀ ਸ਼ਾਇਦ, अच्छा ਉਹ जी, ਪਿਕਚਰ ਦੇਖ ਲਈ। ठीक है। ਉਹ ਐ ਗੋਲ ਕਰਕੇ ਜਦੋਂ ਮੁੜ ਕੇ ਗਏ ਨਾ ਸੈਂਟਰ ਫਾਰ ਆਪਣੇ ਸੈਂਟਰ ਬੁਲੀ ਵੱਲ ਨੂੰ, ਸੈਂਟਰ ਵੱਲ ਨੂੰ ਗਰਾਊਂਡ ਦੇ, हाँ जी, ਤੇ ਮੈਨੂੰ ਉਹ ਪੋਜ਼ ਹੁਣ ਤੱਕ ਯਾਦ ਹੈ। ਮੇਰੇ ਮਨ 'ਚ ਉਸ ਵੇਲੇ ਆਈ ਹਾਂਜੀ। ਕਿ ਮੈਂ ਵੀ ਕਿਸੇ ਵੇਲੇ ਕਿਤੇ ਬਣ ਸਕਦਾ ਧਿਆਨ ਚੰਦ। ठीक है। ਤੇ ਉਹਨਾਂ ਨੂੰ ਸੋਚ ਕੇ ਔਰ ਫਿਰ ਮੈਂ, ਉਹ ਮੇਰੇ ਰੋਲ ਮਾਡਲ ਨੇ। ਭਾਰਤ ਦੀ ਨੈਸ਼ਨਲ ਹਾਕੀ ਦੀ ਟੀਮ ਵਿੱਚ ਤੁਹਾਡੀ ਚੋਣ ਕਿਵੇਂ ਅਤੇ ਕਦੋਂ ਹੋਈ? ਸਾਡੇ ਦਰਸ਼ਕਾਂ ਨਾਲ ਇਹ ਜ਼ਰੂਰ ਸਾਂਝਾ ਕਰੋ। 1947 'ਚ ਇੰਡੀਆ ਦੀ ਟੀਮ ਸਿਲੈਕਟ ਹੋਈ ਸੀ। ਠੀਕ ਹੈ। 2 ਟੀਮਾਂ ਬਣੀਆਂ ਸੀ, हाँ जी, ਇੱਕ A ਤੇ ਇੱਕ B। ਮੈਨੂੰ A ਟੀਮ ਦਾ ਸੈਂਟਰ ਫਾਰਵਰਡ ਸਾਰੇ ਇੰਡੀਆ ਦਾ हाँ जी, ਚੁਣਿਆ ਗਿਆ ਸੀ ਔਰ ਇਹ ਦੋਨੋਂ ਟੀਮਾਂ ਐਗਜ਼ੀਬਿਸ਼ਨ ਮੈਚ ਖੇਲਦੀਆਂ ਸੀ। ਇੰਡੀਆ 'ਚ ਖੇਲੇ ਕਈ ਜਗ੍ਹਾ, ਜ਼ਿਆਦਾਤਰ ਸਾਊਥ ਵਿੱਚ ਔਰ ਵੈਸਟਰਨ ਇੰਡੀਆ ਦੇ ਵਿੱਚ, ਔਰ ਸ੍ਰੀਲੰਕਾ ਵੀ ਟੀਮ ਗਈ ਸੀ ਉਦੋਂ। हाँ जी, ਉਸ ਤੋਂ ਬਾਅਦ ਆ ਕੇ ਔਰ ਕਹਾਣੀ ਤੁਹਾਨੂੰ ਕੀ ਦੱਸਾਂ ਕਿ ਜਦੋਂ ਮੈਨੂੰ 48 'ਚ ਨਹੀਂ ਚੁਣਿਆ हाँ जी, ਦੁੱਖ ਤੇ ਬੜਾ ਹੋਇਆ। हाँ जी, ਪਰ ਥੋੜ੍ਹੇ ਦਿਨਾਂ ਬਾਅਦ ਮੈਨੂੰ ਇਕੱਲੇ ਨੂੰ ਨਹੀਂ, ਇੱਕ RS ਜੈਂਟਲ ਹੁੰਦਾ ਸੀ ਬੜਾ ਮਸ਼ਹੂਰ ਖਿਡਾਰੀ, ਲੇਟ RS ਜੈਂਟਲ, हाँ जी, ਫੁੱਲਬੈਕ ਖੇਲਦਾ ਸੀ, ਵਰਲਡ ਦੇ ਟੌਪ ਫੁੱਲਬੈਕਸ ਵਿੱਚੋਂ ਹੈਗਾ ਸੀ। हाँ जी, ਔਰ ਉਹ ਤੇ ਇੱਕ ਅਮੀਰ ਕੁਮਾਰ,
ਉਹ ਵੀ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਟੀਮ ਦਾ ਵਾਈਸ ਕੈਪਟਨ ਹੁੰਦਾ ਸੀ। ਹਾਂਜੀ। ਉਹਨੂੰ ਵੀ ਨਹੀਂ ਸਭ ਤੋਂ ਇਹਨਾਂ ਨੂੰ ਨਹੀਂ ਲਿਆ। ਜਦੋਂ ਉਹਨੇ ਟ੍ਰੇਨਿੰਗ ਚੱਲ ਰਹੀ ਸੀ ਤਾਂ ਫਿਰ ਜਿਹੜੇ ਕੋਚ ਆਏ ਉਹਨਾਂ ਸੋਚਿਆ, ਉਸ ਵੇਲੇ ਹਾਬਲ ਮੁਖਰਜੀ ਸੀ, ਇੱਕ ਮਿਸਟਰ ਕਾਰ ਹੁੰਦਾ ਸੀ ਐਂਗਲੋ ਇੰਡੀਅਨ। ਉਹਨਾਂ ਨੇ ਕਿਹਾ ਵੀ ਉਹ ਪਲੇਅਰ ਵੀ ਬੁਲਾਓ ਜਿਹੜੇ ਪੁਰਾਣੇ ਨਾਂ ਯਾਦ ਆ ਗਏ। ਫਿਰ ਸਾਨੂੰ ਬੁਲਾਏ। ਫਿਰ ਲੰਬੀ ਸਟੋਰੀ ਆ ਕਿਵੇਂ ਹੋਇਆ, ਕੀ ਸਿਲੈਕਸ਼ਨ ਕਿਸ ਤਰ੍ਹਾਂ ਹੋਈ, ਉਹ ਕਦੇ ਫਿਰ ਬਹੁਤ ਲੰਬੀ ਸਟੋਰੀ।